ਸਿੰਘੂ ਬਾਰਡਰ ਵਿਖੇ ਬੇਅਦਬੀ ਕਰਨ ਦੇ ਦੋਸ਼ੀ ਲਖਬੀਰ ਸਿੰਘ ਦੀ ਜਿਹੜੀ ਨਵੀਂ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਲਖਬੀਰ ਸਿੰਘ ਨੂੰ ਜਦੋਂ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਕਰਦੇ ਨੂੰ ਕਾਬੂ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਸਨੇ ਇਕਬਾਲ ਕਰਦਿਆਂ ਇਹ ਗੱਲ ਕਹੀ ਕਿ 30,000 ਰੁਪਇਆ ਦੇ ਕੇ ਉਸ ਨੂੰ ਬੇਅਦਬੀ ਕਰਨ ਲਈ ਭੇਜਿਆ ਗਿਆ ਸੀ ਤੇ ਉਹ ਦੱਸ ਰਿਹਾ ਕਿ ਉਸ ਦੇ ਨਾਲ ਇੱਕ ਹੋਰ ਜਿਹੜਾ ਸ਼ਖਸ ਆ ਦੋਸ਼ੀ ਆ ਉਹ ਵੀ ਆ ਜੋ ਕਿ ਉਸ ਦੇ ਨਾਲ ਸੀ। ਉਸ ਦਾ ਨੰਬਰ ਵੀ ਉਹ ਵੀਡੀਓ ਦੇ ਵਿੱਚ ਨਿਹੰਗ ਸਿੰਘਾਂ ਨੂੰ ਦੱਸ ਰਿਹਾ ਤੇ ਨਵੀਂ ਵੀਡੀਓ ਜਿਹੜੀ ਆ ਉਹ ਸਿੰਘੂ ਬਾਰਡਰ ਬੇਅਦਬੀ ਮਾਮਲੇ ਦੇ ਵਿੱਚ ਸਾਹਮਣੇ ਆਈ ਆ ਤੇ ਅਸੀਂ ਇਹ ਤੁਹਾਨੂੰ ਪਹਿਲਾਂ ਵੀਡੀਓ ਵਿਖਾਉਨੇ ਆ। ਉਹਨਾਂ ਨੇ ਸਾਨੂੰ 30 ਰੁਪਏ 30,000 ਰੁਪਇਆ ਮੁੜ ਕੇ ਦੇਣਾ ਕੀਤਾ। ਨਾਲ ਇੱਕ ਮੁੰਡਾ ਹੋਰ ਇਹਦਾ ਨੰਬਰ ਵੀ ਹੈਗਾ ਦੇ ਨੰਬਰ ਕੱਢ ਨੰਬਰ ਬੋਲ ਐਡ ਕਰੋ ਮੇਰੇ ਨੰਬਰ ਐਡ ਕਰੋ ਨੰਬਰ ਐਡ ਕਰੋ ਅੱਗੇ ਬੋਲ ਅੱਗੇ मैंने एक ਸਿੰਘੂ ਬਾਰਡਰ ਤੇ ਬੇਅਦਬੀ ਦੇ ਦੋਸ਼ੀ ਇਸ ਲਖਬੀਰ ਉਰਫ ਟੀਟੂ ਨਸ਼ੇੜੀ ਦਾ ਕਤਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਨਿਹੰਗ ਸਿੰਘਾਂ ਤੇ ਚੁੱਕੇ ਜਾ ਰਹੇ ਸੀ। ਜਿਵੇਂ ਰਣਜੀਤ ਸਿੰਘ ਢੰਡਰੀਆਂ ਵਾਲੇ ਵੱਲੋਂ ਲਗਾਤਾਰ ਵਾਰ-ਵਾਰ ਵੀਡੀਓ ਪਾ ਕੇ ਇਹ ਗੱਲ ਕਹੀ ਜਾ ਰਹੀ ਸੀ ਕਿ ਬੇਅਦਬੀ ਦਾ ਕੋਈ ਵੀ ਜਿਹੜਾ ਸਬੂਤ ਆ ਉਹ ਸਾਹਮਣੇ ਨਹੀਂ ਆਇਆ। ਹਾਲਾਂਕਿ ਨਿਹੰਗ ਸਿੰਘ ਇਹ ਵਾਰ-ਵਾਰ ਗੱਲ ਕਹਿ ਰਹੇ ਸੀ ਕਿ ਬੰਦੇ ਨੇ ਉਹਨਾਂ ਕੋਲ ਇਕਬਾਲੀਆ ਬਿਆਨ ਕੀਤਾ ਆ ਆਪਣੇ ਜ਼ੁਰਮ ਦਾ ਤੇ ਉਸ ਦੀ ਵੀਡੀਓ ਵੀ ਆ, ਪਰ ਢੰਡਰੀਆਂ ਵਾਲੇ ਵੱਲੋਂ ਬਾਰ-ਬਾਰ ਨਿਹੰਗ ਸਿੰਘਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸੇ ਤਰ੍ਹਾਂ ਕਈ ਕਾਮਰੇਡ ਵਿਚਾਰਧਾਰਾ ਦੇ ਲੋਕਾਂ ਵੱਲੋਂ ਵੀ ਨਿਹੰਗ ਸਿੰਘਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸੀ। ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਸ ਸੰਬੰਧੀ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਸੀ ਤੇ ਹੁਣ ਇਹ ਵੀਡੀਓ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਇਹ ਦੋਸ਼ੀ ਆਪਣੇ ਜ਼ੁਰਮ ਦਾ ਇਕਬਾਲੀਆ ਬਿਆਨ ਕਰ ਰਿਹਾ ਤੇ ਉਹ ਦੱਸ ਰਿਹਾ ਕਿ ਕਿਸ ਤਰ੍ਹਾਂ ਇੱਕ ਮੋਟੀ ਰਕਮ ਦੇ ਕੇ 30,000 ਰੁਪਇਆ ਉਹ ਦੱਸ ਰਿਹਾ ਕਿ ਉਹਨਾਂ ਨੂੰ ਭੇਜਿਆ ਗਿਆ ਸੀ ਤੇ ਇਹ ਬੇਅਦਬੀ ਕਰਨ ਲਈ। ਤਾਂ ਇਸ ਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਆ ਤੇ ਉਹ ਸਾਜ਼ਿਸ਼ ਜਿਹੜੀ ਆ ਉਹ ਕੌਣ ਕਰ ਰਿਹਾ, ਕੌਣ ਇਹ ਲਗਾਤਾਰ ਬੇਅਦਬੀਆਂ ਕਰਵਾ ਰਿਹਾ ਤੇ ਪੈਸੇ ਦੇ ਕੇ ਇਸ ਤਰ੍ਹਾਂ ਜਿਹੜੇ ਨਸ਼ੇੜੀ ਲੋਕ ਨੇ ਜਾਂ ਜਿਹੜੇ ਕਿਰਦਾਰ ਪੱਖੋਂ ਡਿੱਗੇ ਹੋਏ ਲੋਕ ਨੇ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਨੇ। ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਆ। ਹਾਲਾਂਕਿ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਬੇਅਦਬੀਆਂ ਦੇ ਮਾਮਲੇ ਨੂੰ ਦਬਾਉਂਦਾ ਹੋਇਆ ਤੇ ਇਸ ਵਿਅਕਤੀ ਦੇ ਕਤਲ ਨੂੰ ਬਹੁਤ ਜ਼ਿਆਦਾ ਉਛਾਲ ਰਿਹਾ ਸੀ ਤੇ ਜਿਹੜੀ ਲਗਾਤਾਰ ਪਿਛਲੇ 6 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਆ ਤੇ ਉਹ ਕਿਸ ਸਾਜ਼ਿਸ਼ ਅਧੀਨ ਹੋ ਰਹੀ ਆ, ਕੌਣ ਕਰ ਰਿਹਾ, ਇਹਦੇ ਬਾਰੇ ਬੜੇ ਅਖਬਾਰ ਜਿਹੜੇ ਆ ਉਹ ਚੁੱਪੀ ਧਾਰੀ ਬੈਠੇ ਨੇ ਤੇ ਹੁਣ ਇਹ ਜਿਹੜਾ ਮਾਮਲਾ ਆ ਉਹ ਨਵਾਂ ਸਾਹਮਣੇ ਆਇਆ। ਹਾਲਾਂਕਿ ਪਹਿਲਾਂ ਇਸ ਦੋਸ਼ੀ ਦੇ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਕੋਈ ਸੰਧੂ ਸਾਹਿਬ ਨਾਮ ਦਾ ਵਿਅਕਤੀ ਆ ਜੋ ਲਗਾਤਾਰ ਇਸ ਨਾਲ ਫੋਨ 'ਤੇ ਰਾਬਤੇ ਵਿੱਚ ਸੀ ਤੇ ਉਸ ਵੱਲੋਂ ਹੀ ਇਹ ਸੰਭਾਵਨਾ ਆ ਕਿ ਇਸ ਵਿਅਕਤੀ ਨੂੰ ਸਿੰਘੂ ਬਾਰਡਰ 'ਤੇ ਲਿਆਂਦਾ ਗਿਆ ਤੇ ਇਹ ਘਟਨਾ ਨੂੰ ਜਿਹੜਾ ਆ ਇਸ ਵਾਰਦਾਤ ਨੂੰ ਅੰਜਾਮ ਦਿਵਾਇਆ ਗਿਆ। ਤਾਂ ਹੁਣ ਇਹ ਵੀਡੀਓ ਅਸੀਂ ਤੁਹਾਨੂੰ ਦੁਬਾਰਾ ਫੇਰ ਦਿਖਾਉਂਦੇ ਹਾਂ ਕਿ ਜਿੱਥੇ ਇਹ ਵਿਅਕਤੀ ਇਸ ਗੱਲ ਨੂੰ ਕਬੂਲ ਕਰ ਰਿਹਾ ਕਿ ਉਸ ਨੂੰ ਇਹ ਬੇਅਦਬੀ ਕਰਨ ਲਈ 30,000 ਰੁਪਇਆ ਦੇ ਕੇ ਭੇਜਿਆ ਗਿਆ ਸੀ। ਉਹਨਾਂ ਨੇ ਸਾਨੂੰ 30 ਰੁਪਏ 30,000 ਰੁਪਇਆ ਮੁੜ ਕੇ ਦੇਣਾ ਕੀਤਾ। ਨਾਲ ਇੱਕ ਮੁੰਡਾ ਹੋਰ ਇਹਦਾ ਨੰਬਰ ਵੀ ਹੈਗਾ ਦੇ ਨੰਬਰ ਕੱਢ ਨੰਬਰ ਬੋਲ ਐਡ ਕਰੋ ਮੇਰੇ ਨੰਬਰ ਐਡ ਕਰੋ ਨੰਬਰ ਐਡ ਕਰੋ ਅੱਗੇ ਬੋਲ ਅੱਗੇ मैंने एक ਉਹਨਾਂ ਨੇ ਸਾਨੂੰ 30 ਰੁਪਏ 30,000 ਰੁਪਇਆ ਮੁੜ ਕੇ ਦੇਣਾ ਕੀਤਾ। ਨਾਲ ਇੱਕ ਮੁੰਡਾ ਹੋਰ ਇਹਦਾ ਨੰਬਰ ਵੀ ਹੈਗਾ ਦੇ ਨੰਬਰ ਕੱਢ ਨੰਬਰ ਬੋਲ ਐਡ ਕਰੋ ਮੇਰੇ ਨੰਬਰ ਐਡ ਕਰੋ ਨੰਬਰ ਐਡ ਕਰੋ ਅੱਗੇ ਬੋਲ ਅੱਗੇ मैंने एक
ਉਹਨਾਂ ਨੇ ਸਾਨੂੰ 30 ਰੁਪਏ 30,000 ਰੁਪਇਆ ਮੁੜ ਕੇ ਦੇਣਾ ਕੀਤਾ ਨਾਲ ਇੱਕ ਮੁੰਡਾ ਹੋਰ ਇਹਦਾ ਨੰਬਰ ਵੀ ਹੈਗਾ ਦੇ ਨੰਬਰ ਕੱਢ ਨੰਬਰ ਬੋਲ ਐਡ ਕਰੋ ਨੰਬਰ ਵੀਰੇ ਨੰਬਰ ਐਡ ਕਰੋ ਨੰਬਰ ਐਡ ਕਰੋ ਅੱਗੇ ਬੋਲ ਅੱਗੇ ਨਹੀਂ ਬਨੇ ਦੇਖ ਬਾਬਾ ਇੱਕ ਯਾਦ ਕਰ ਲੈ ਤੋ 81 ਠੀਕ ਹੈ ਕੱਲ ਆਏਗਾ ਉਹ ਬੰਦੇ ਨਾਲ